ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਕੈਨੇਡਾ ਦੇ ਓਨਟਾਰੀਓ ਰੀਜਨ ਵਿੱਚ ਪਿਛਲੇ ਕੱਲ ਵੋਟਾਂ ਪਈਆਂ। ਕੈਨੇਡਾ ਵਿਚਲੀ ਰਾਜਕਾਰੀ ਧਿਰ ਲਿਬਰਲ ਪਾਰਟੀ ਦੀ ਪਰਫਾਰਮੈਂਸ ਬਹੁਤ ਵਧੀਆ ਰਹੀ। 107 ਮੈਂਬਰਾਂ ਦੇ ਹਾਊਸ ਵਿੱਚੋਂ ਲਿਬਰਲ ਪਾਰਟੀ ਨੂੰ 59 ਸੀਟਾਂ ਮਿਲੀਆਂ ਅਤੇ ਉਹ ਮੈਜੋਰਟੀ ਵਿੱਚ ਰਹੀ। ਇਹਨਾਂ ਚੋਣਾਂ ਵਿੱਚ ਸਿੱਖ ਉਮੀਦਵਾਰਾਂ ਅਤੇ ਪਾਕਿਸਤਾਨੀ ਮੂਲ ਦੇ ਉਮੀਦਵਾਰਾਂ ਦੀ ਵੀ ਚੰਗੀ ਪਰਫਾਰਮੈਂਸ ਰਹੀ। ਸਾਡੇ ਲਈ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਐਨਡੀਪੀ ਦੇ ਉਮੀਦਵਾਰ ਸਰਦਾਰ ਜਗਮੀਤ ਸਿੰਘ ਜੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਯਾਦ ਰਹੇ, ਸਰਦਾਰ ਜਗਮੀਤ ਸਿੰਘ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਅੰਮ੍ਰਿਤਧਾਰੀ ਨੌਜਵਾਨ ਹਨ ਅਤੇ ਉਹਨਾਂ ਦੇ ਇਸ ਗੁਨਾਹ ਬਦਲੇ ਭਾਰਤ ਸਰਕਾਰ ਨੇ ਉਹਨਾਂ ਨੂੰ ਭਾਰਤ ਦਾ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਸੀ। ਸਰਦਾਰ ਜਗਮੀਤ ਸਿੰਘ ਜੀ ਦੀ ਜਿੱਤ ਲਈ ਟੋਰਾਂਟੋ ਏਰੀਆ ਦੇ ਸਿੱਖ ਨੌਜਵਾਨਾਂ ਅਤੇ ਮੁਟਿਆਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਵਿਊਅਰਸ, ਇਸ ਤੋਂ ਇਲਾਵਾ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਵਾਪਰੀਆਂ ਦੁਖਦਾਈ ਘਟਨਾਵਾਂ ਦਾ ਜ਼ਿਕਰ ਅਜੇ ਵੀ ਪੰਥਕ ਹਲਕਿਆਂ ਵਿੱਚ ਚੱਲ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਪੜਤਾਲ ਲਈ 5 ਮੈਂਬਰੀ ਪੜਤਾਲੀਆ ਕਮੇਟੀ ਦਾ ਗਠਨ ਕੀਤਾ, ਜਿਸ ਨੂੰ ਪੰਥਕ ਧਿਰਾਂ ਨੇ ਪੂਰੀ ਤਰ੍ਹਾਂ ਨਕਾਰਿਆ ਹੈ। ਅੱਜ ਅਸੀਂ ਇਹਨਾਂ ਦੋ ਵਿਸ਼ਿਆਂ ਸੰਬੰਧੀ ਦੋ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਵੀਰ ਹਰਪ੍ਰੀਤ ਸਿੰਘ ਜੀ ਨਾਲ, ਜਿਨ੍ਹਾਂ ਨੇ ਸਰਦਾਰ ਜਗਮੀਤ ਸਿੰਘ ਜੀ ਹੋਰਾਂ ਦੇ ਹੋਲ ਕੈਂਪੇਨ ਦੇ ਵਿੱਚ ਵੀ ਬਹੁਤ ਵੱਧ ਚੜ੍ਹ ਕੇ ਯੋਗਦਾਨ ਪਾਇਆ। ਤੇ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਹਰਪ੍ਰੀਤ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जी वाहिगुरू जी का खालसा वाहिगुरू जी की फतेह। और जिन्ने भी साडे लिसनर ने या व्यूअर्स ने दर्शक ने या श्रोते ने जी उन्हां नूं एक बार फिर वाहिगुरू जी का खालसा वाहिगुरू जी की फतेह। ਵੀਰ ਜੀ, ਅੱਜ ਸਭ ਤੋਂ ਪਹਿਲਾਂ ਸਾਨੂੰ ਓਨਟਾਰੀਓ ਦੀਆਂ ਚੋਣਾਂ ਬਾਰੇ ਅਤੇ ਵੀਰ ਜਗਮੀਤ ਸਿੰਘ ਜੀ ਦੀ ਜਿੱਤ ਬਾਰੇ ਪੂਰੇ ਵੇਰਵੇ ਦੇ ਨਾਲ ਦੱਸੋ। हाँ जी ਰੀਤ ਕੌਰ ਜੀ, ਜਿਵੇਂ ਤੁਸੀਂ ਵੈਸੇ ਮੋਟਾ ਦੱਸ ਹੀ ਦਿੱਤਾ ਕਿ ਜਿਹੜੀ ਲਿਬਰਲ ਪਾਰਟੀ ਜੀ ਜਿਹੜੀ ਪਿਛਲੀ ਵਾਰ ਵੀ ਮਾਈਨੋਰਟੀ ਦੇ ਵਿੱਚ ਸੀ, ਉਹਨਾਂ ਨੂੰ ਇਸ ਵਾਰ ਮੈਜੋਰਟੀ, ਕਿਉਂਕਿ 54 ਸੀਟਾਂ ਦੇ ਨਾਲ ਮੈਜੋਰਟੀ ਜਿਹੜੀ ਆ ਸਰਕਾਰ ਉਹ ਬਣਦੀ ਆ। ਸੋ ਉਹਨਾਂ ਨੇ ਆਪਣੀਆਂ ਸੀਟਾਂ ਤੋਂ 54 ਸੀਟਾਂ ਤੋਂ 5 ਸੀਟਾਂ ਹੋਰ ਜ਼ਿਆਦਾ ਰੱਖ ਕੇ ਤੇ ਇੱਕ ਮੈਜੋਰਟੀ ਜਿਹੜੀ ਸਰਕਾਰ ਆ ontario ਦੇ ਵਿੱਚ ਬਣਾਈ ਆ। ਭਾਵੇਂ ਕਿ ਇਹ ਸਰਕਾਰ ਜਦੋਂ ਪਿਛਲੀ ਸਰਕਾਰ ਕੈਥਲੀਨ ਵਿਨ ਉਹਨਾਂ ਦੀ ਬਣੀ ਸੀ ਤੇ ਉਹ ਵੱਖਰੇ ਘੁਟਾਲਿਆਂ ਦੇ ਵਿੱਚ ਵੱਖਰੇ ਜਿਵੇਂ ਗੈਸ ਪਲਾਂਟ ਦਾ ਸੀ ਜਾਂ ਔਰੇਂਜ ਸੇਵਾ ਜਿਹੜੀ ਸੀਗੀ ਉਹਦੇ ਵਿੱਚ ਕਾਫੀ ਇਹਨਾਂ ਦੀ ਸ਼ਮੂਲੀਅਤ ਰਹੀ ਸੀ। ਔਰ ਜਿੰਨੀਆਂ ਵੀ ਡਿਬੇਟਸ ਹੋਈਆਂ ਨੇ ontario ਪੱਧਰ ਦੇ ਉੱਤੇ ਮੇਨ ਸਟ੍ਰੀਮ ਮੀਡੀਆ ਦੇ ਉੱਤੇ ਜੀ, ਉਹਨਾਂ ਦੇ ਵਿੱਚ ਬਹੁਤ ਵਾਰ ਇੱਕ ਇਹਨਾਂ ਨੂੰ ਡਿਫੈਂਸਿਵ ਮੋਡ ਦੇ ਵਿੱਚ ਰਹਿਣਾ ਪਿਆ ਕੈਥਲੀਨ ਵਿਨ ਹੁਣਾਂ ਨੂੰ। ਔਰ ਵੱਖਰੇ ਜਿਹੜੇ ਇਹਨਾਂ ਦੇ ਸ਼ੋਅ ਸਨ ਜਾਂ ਜਿਹੜੀਆਂ ਡਿਬੇਟਸ ਸਨ ਉਹਨਾਂ ਦੇ ਵਿੱਚ ਇਹਨਾਂ ਨੂੰ ਮਾਫੀ ਵੀ ਮੰਗਣੀ ਪਈ ਸੀ ਆਪਣੇ ਕੰਮਕਾਰ ਦੀ। ਪਰ ਫਿਰ ਵੀ ਚਲੋ ਜੋ ਸਿੱਟੇ ਨਿਕਲੇ ਨੇ, ਚਾਹੇ ਕਿਨਾਂ ਸਕੈਂਡਲਾਂ ਦੇ ਵਿੱਚ ਨਿਕਲੇ ਨੇ, ਪਰ ਫਿਰ ਵੀ ਸਾਨੂੰ ਜੋ ਇੱਕ ਸਤਿਕਾਰ ਕਰਨਾ ਪੈਂਦਾ ਜੋ ਲੋਕਾਂ ਨੇ ਉਹਨਾਂ ਨੂੰ ਮੈਜੋਰਟੀ ਦੇ ਵਿੱਚ ਆਪਣੀ ਜਿਹੜੀ ontario ਦੀ ਪਾਰਲੀਮੈਂਟ ਦੇ ਵਿੱਚ ਭੇਜਿਆ। ਔਰ ਹੁਣ ਇਹਨਾਂ ਦੇ ਉੱਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਪੈ ਗਈ ਹੈ ਇਸ ਪਾਰਟੀ ਦੇ ਉੱਤੇ, ਕਿਉਂਕਿ ਇਹ ਮੈਜੋਰਟੀ ਦੇ ਵਿੱਚ ਜਿੱਤੀ ਆ। ਕੋਈ ਇਹਨਾਂ ਦੇ ਕੋਲ ਬਹਾਨਾ ਨਹੀਂ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ। 3-4 ਸਾਲ ਘੱਟੋ ਘੱਟ ਜਿਹੜੀ ਸਰਕਾਰ ਇਹਨਾਂ ਦੀ ਹੁਣ ਚੱਲੇਗੀ, ਜਿਹੜੀ 2011 ਦੇ ਵਿੱਚ ਸ਼ੁਰੂ ਹੋਈ ਸੀ ਔਰ 3 ਕੁ ਸਾਲ ਹੀ ਚੱਲ ਪਾਈ। ਹਾਂਜੀ, ਹੁਣ ਘੱਟੋ ਘੱਟ ਜਿਹੜੇ ontario ਦੇ ਵਿੱਚ ਇਹਨਾਂ ਦੀ ਸਰਕਾਰ 4 ਸਾਲ ਚੱਲੇਗੀ। ਔਰ ਜਿਹੜੀਆਂ ਵੀ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ, ਉਹਨਾਂ ਦੇ ਉੱਤੇ ਹੁਣ ਇਹਨਾਂ ਦੀ ਪੂਰੀ ਅਕਾਊਂਟੇਬਿਲਿਟੀ ਰਹੇਗੀ, ਕਿਉਂਕਿ ਇਹ ਮਾਈਨੋਰਟੀ ਦੇ ਵਿੱਚ ਨਹੀਂ ਨੇ। ਔਰ ਦੂਸਰੀ ਪਾਰਟੀ ਜਿਹੜੀ ਐਨਡੀਪੀ, ਉਹਨਾਂ ਦੀ 21 ਸੀਟਾਂ ਨੇ, ਜਿਹੜੀਆਂ ਕਿ ਪਿਛਲੀ ਵਾਰ ਵੀ 21 ਸੀਟਾਂ ਸਨ। ਪੀਸੀ ਪਾਰਟੀ ਜਿਹੜੀ ਕਿ ਕੰਜ਼ਰਵੇਟਿਵ ਪਾਰਟੀ ਦੇ ਨਾਂ ਦੇ ਨਾਲ ਮਸ਼ਹੂਰ ਹੈ, ਉਹਨਾਂ ਨੂੰ 37 ਸੀਟਾਂ ਸਨ। ਪਰ ਇਸ ਵਾਰ ਉਹਨਾਂ ਦੀਆਂ ਸੀਟਾਂ ਜਿਹੜੀਆਂ ਉਹ 10 ਸੀਟਾਂ ਦਾ ਉਹਨਾਂ ਨੂੰ ਨੁਕਸਾਨ ਹੋਇਆ। ਔਰ ਲਾਸਟ ਟਾਈਮ ਇੱਕ ਸੀਟ ਜਿਹੜੀ ਸੀ ਉਹ ਖਾਲੀ ਸੀ ਜੀ, ਜਿਹੜੀ ਕਿ ਹੁਣ ਇਸ ਵਾਰ ਉਹ ਲਿਬਰਲ ਦੇ ਖਾਤੇ ਦੇ ਵਿੱਚ ਗਈ ਹੈ। ਸੋ ਓਵਰਆਲ ਤੇ ਤੁਸੀਂ ਪਹਿਲਾਂ ਸਾਰਾ ਕੁਝ ਦੱਸ ਹੀ ਚੁੱਕੇ ਹੋ ਕਿ ਕਿਸ ਤਰੀਕੇ ਨਾਲ ontario ਦੇ ਵਿੱਚ ਵੋਟਾਂ ਪਈਆਂ। ਪਰ ਨਾਲ ਦੀ ਨਾਲ ਇੱਕ ਖਿੱਚ ਦਾ ਜਿਹੜਾ ਕਾਰਨ ਖਾਸ ਕਰਕੇ ਜੋ ਸਿੱਖ ਕੌਮ ਦੇ ਲਈ ਜਿਹਦੇ ਉੱਤੇ ਮਾਣ ਕਰਨਾ ਬਣਦਾ, ਇਹ ਮਾਣ ਕਰਨਾ ਤਾਂ ਨਹੀਂ ਬਣਦਾ ਕਿ ਉਹ ਸਿਰਫ ਇੱਕ ਸਿੱਖ ਵੀਰ, ਹੋਰ ਵੀ ਬਹੁਤ ਸਾਰੀਆਂ ਸਿੱਖ ਰੂਪੀ ਮੂਰਤੀਆਂ ਮੈਂ ਕਹਾਂਗਾ ਕਿ ਪਾਰਲੀਮੈਂਟ, ਚਾਹੇ ਉਹ ਫੈਡਰਲ ਹੋਣ ਤੇ ਚਾਹੇ ਉਹ ਪ੍ਰੋਵਿੰਸ਼ੀਅਲ ਹੋਣ, ਪਹਿਲਾਂ ਵੀ ਅਸੀਂ ਚੁਣ ਕੇ ਭੇਜੀਆਂ, ਜਿਨ੍ਹਾਂ ਨੇ ਕਦੀ ਬਹੁਤ ਜ਼ਿਆਦਾ ਬੋਲਣ ਦਾ ਜਿਹੜਾ
ਇੱਕ ਕਹਾਂਗੇ ਕਿ ਕੋਸ਼ਿਸ਼ ਨਹੀਂ ਕੀਤੀ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਉਹਨਾਂ ਨੂੰ ਐਕਸਪ੍ਰੈਸ ਕਰਨ ਦੀ ਕਦੀ ਕੋਸ਼ਿਸ਼ ਨਹੀਂ ਕੀਤੀ। ਪਰ ਜਿਸ ਤਰੀਕੇ ਦੇ ਨਾਲ ਜਗਮੀਤ ਸਿੰਘ ਨੇ, ਚਾਹੇ ਉਹ ਪਿਛਲੀਆਂ ਚੋਣਾਂ ਦੇ ਵਿੱਚ ਉਹਨਾਂ ਤੋਂ ਬਾਅਦ ਜਦੋਂ MPP ਬਣੇ ਨੇ, ਔਰ ਪਹਿਲੀ ਗੱਲ ਤਾਂ ਇਹ ਹੈ ਕਿ ਇਹ NDP ਦੀ ਜੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜਾ ਗੋਰਮਾਲਟਨ ਦਾ ਏਰੀਆ ਹੈਗਾ ਉਹਨਾਂ ਨੇ ਲਿਬਰਲ ਤੋਂ ਖੋ ਕੇ ਇਸ ਵਾਰ ਵੀ, ਕਿਉਂਕਿ ਮੋਸਟਲੀ ਇਹ ਹੁੰਦਾ ਕਿ ਐਂਟੀ ਇਨਕੰਬੈਂਸੀ ਜਿਹੜੀ ਹੈਗੀ ਆ ਵੋਟ ਪੈਂਦੀ ਆ, ਪਰ ਸਰਦਾਰ ਜਗਮੀਤ ਸਿੰਘ ਜੋ ਪਿਛਲੀ ਵਾਰ ਜਿਹੜੀਆਂ ਉਹਨਾਂ ਨੇ ਚੋਣਾਂ ਜਿੱਤੀਆਂ ਸਨ, ਇਸ ਵਾਰ ਉਹ ਤੋਂ ਵੀ ਦੂਸਰੇ ਡਬਲ ਮਾਰਜਨ ਦੇ ਉੱਤੇ ਉਹ ਜਿੱਤੇ ਨੇ। ਤੇ ਕਾਰਨ ਕੀ ਨੇ? ਹਾਂਜੀ, ਕਾਰਨ ਪਹਿਲੀ ਗੱਲ ਮੈਂ ਇਹ ਤੁਹਾਡੇ ਨਾਲ ਇਹ ਕਰਕੇ ਕੀਤਾ ਕਿ ਹਾਂ ਵਾਕਈ ਜੋ ਪਿਛਲੇ ਸਮੇਂ ਦੇ ਵਿੱਚ ਸਰਦਾਰ ਜਗਮੀਤ ਸਿੰਘ ਉਹਨਾਂ ਨੂੰ ਉਹ ਇਕੱਲੀ ਉਹ ਮੂਰਤੀ ਬਣ ਕੇ ਪਾਰਲੀਮੈਂਟ ਦੇ ਵਿੱਚ ਨਹੀਂ ਬੈਠੇ, ਉਹਨਾਂ ਨੇ ਕੰਮ ਕੀਤਾ, ਚਾਹੇ ਉਹ ਇੰਸ਼ੋਰੈਂਸ ਦੇ ਮੁੱਦੇ ਹੋਣ, ਚਾਹੇ ਉਹ ਏਜੰਸੀਆਂ ਦੇ ਮੁੱਦੇ ਹੋਣ, ਚਾਹੇ ਕੋਈ ਵੀ ਜਿਹੜੇ ਮਨੁੱਖੀ ਹੱਕਾਂ ਦੇ ਮੁੱਦੇ ਹੋਣ। ਔਰ ਇਸੇ ਚੀਜ਼ ਨੂੰ ਚੱਕਣ ਕਰਕੇ ਖਾਸ ਤੌਰ ਦੇ ਉੱਤੇ 1984 ਦਾ ਸਿੱਖ ਕਤਲੇਆਮ ਜਿਹੜਾ 1984 ਦੇ ਵਿੱਚ ਜੂਨ ਦੇ ਵਿੱਚ ਜਾਂ 1984 ਨਵੰਬਰ ਦੇ ਵਿੱਚ ਹੋਇਆ, ਖਾਸ ਤੌਰ ਦੇ ਉੱਤੇ ਜਿਹੜੀਆਂ ਇਹਨਾਂ ਦੀਆਂ ਟਿੱਪਣੀਆਂ ਨੇ, ਈਵਨ ਜਦੋਂ ਇਹ ਪੰਜਾਬ ਦੇ ਵਿੱਚ ਵੀ ਗਏ ਸਨ ਤੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਵੱਖਰੇ ਵੱਖਰੇ ਸੈਮੀਨਾਰ ਦੇ ਵਿੱਚ ਇਹਨਾਂ ਨੇ ਕੰਪੈਰੀਜ਼ਨ ਕੀਤਾ ਸੀ ਕਿ ਕੀ ਵਾਕਈ ਜਿਹੜੀ ਭਾਰਤ ਦੀ ਡੈਮੋਕ੍ਰੇਸੀ ਉਹ ਡੈਮੋਕ੍ਰੇਸੀ ਹੈ, ਕਿ ਉਸ ਡੈਮੋਕ੍ਰੇਸੀ ਨੂੰ ਕੈਨੇਡਾ ਦੀ ਡੈਮੋਕ੍ਰੇਸੀ ਦੇ ਨਾਲ ਕੰਪੇਅਰ ਕੀਤਾ ਜਾ ਸਕਦਾ, ਉਹਦੀ ਤੁਲਨਾ ਕੀਤੀ ਜਾ ਸਕਦੀ ਹੈ। ਔਰ ਉਹਨਾਂ ਨੇ ਬੜੇ ਬੋਲਡਲੀ ਇਹ ਗੱਲ ਕਹੀ ਸੀ ਸਰਦਾਰ ਜਗਮੀਤ ਸਿੰਘ ਉਹਨਾਂ ਨੇ ਕਿ ਭਾਰਤ ਦੀ ਜਿਹੜੀ ਡੈਮੋਕ੍ਰੇਸੀ ਹੈਗੀ ਆ ਉਹ ਇੱਕ ਸੱਚੀ ਡੈਮੋਕ੍ਰੇਸੀ, ਇੱਕ ਟਰੂ ਡੈਮੋਕ੍ਰੇਸੀ ਨਹੀਂ ਹੈਗੀ, ਜਿਹਦੇ ਵਿੱਚ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਆ ਉਹ ਬਹੁਤ ਘੱਟ ਆ, ਲੋਕਾਂ ਦੀ ਜਿਹੜੀ ਅਪਰੋਚ ਆ ਸਾਡੇ ਲੀਡਰਾਂ ਤੱਕ ਉਹ ਬਹੁਤ ਘੱਟ ਆ। ਪਰ ਜੋ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਦੇ ਅੱਗੇ ਪਿੱਛੇ ਕੋਈ ਜਿੱਤੀਆਂ ਦਾ ਕਾਫਲਾ ਨਹੀਂ, ਕੋਈ ਉਹਨਾਂ ਦੇ ਆਲੇ ਦੁਆਲੇ ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਬਲੌਕ ਨਹੀਂ ਕੀਤਾ ਜਾਂਦਾ, ਜਾਂ ਈਵਨ ਜਿਹੜੇ ਸਾਡੇ ਵੱਡੇ ਲੀਡਰ ਨੇ ਉਹਨਾਂ ਦਾ ਨਾਲ ਕਦੀ ਇਹ ਨਹੀਂ ਕੀਤਾ ਜਾਂਦਾ। ਔਰ ਇਹ ਗੱਲਾਂ ਉਹਨਾਂ ਨੇ ਪੰਜਾਬ ਦੇ ਵਿੱਚ ਜਾ ਕੇ ਕੀਤੀਆਂ, ਭਾਰਤ ਦੇ ਵਿੱਚ ਜਾ ਕੇ ਕੀਤੀਆਂ, ਔਰ ਉਹੀ ਕਾਰਨ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਜਿਹੜੇ ਨੇ ਸਰਦਾਰ ਜਗਮੀਤ ਸਿੰਘ ਉਹਨਾਂ ਨੂੰ ਬੈਨ ਕੀਤਾ ਗਿਆ। ਔਰ ਇਹਨਾਂ ਚੋਣਾਂ ਦੇ ਵਿੱਚ ਵੀ ਜਿਹੜੇ ਚਾਹੇ ਉਹ ਮੀਡੀਆ, ਭਾਰਤ ਪੱਖੀ ਮੀਡੀਆ, ਜਿਸ ਤਰੀਕੇ ਦੇ ਨਾਲ ਸਰਦਾਰ ਜਗਮੀਤ ਸਿੰਘ ਨੂੰ ਗ੍ਰਿਲ ਕੀਤਾ ਗਿਆ ਉਹਨਾਂ ਦੇ ਵਿੱਚ, ਉਹਨਾਂ ਦੇ ਉੱਤੇ ਸਵਾਲ ਪਾਏ ਗਏ ਕਿ ਕੀ ਤੁਸੀਂ ਜਿਹੜੇ ਭਾਰਤ ਦੇ ਨਾਲ ਸੰਬੰਧ ਰੱਖੋਗੇ, ਕਿਉਂਕਿ ਬਹੁਤ ਸਾਰੇ ਮੁਲਕ ਇਹੋ ਜਿਹੇ ਨੇ ਜਿਹੜੇ ਭਾਰਤ ਦੇ ਨਾਲ ਹੁਣ ਆਰਥਿਕ ਸੰਬੰਧ ਰੱਖਣਾ ਚਾਹੁੰਦੇ ਨੇ। ਪਰ ਉਹੀ ਜਿਹੜੇ ਹੋਸਟ ਨੇ ਕਦੀ ਵੀ ਉਹਨਾਂ ਨੇ ਦੂਸਰੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਇਹ ਸਵਾਲ ਨਹੀਂ ਕੀਤਾ ਕਿ ਕੀ ਤੁਸੀਂ ਇਹੋ ਜਿਹੇ ਭਾਰਤ ਵਰਗੇ ਮੁਲਕ ਦੇ ਨਾਲ ਕੋਈ ਸੰਬੰਧ ਰੱਖਣਾ ਚਾਹੋਗੇ ਜਿਨ੍ਹਾਂ ਦੇ ਵਿੱਚ ਮਨੁੱਖੀ ਹੱਕਾਂ ਦੇ ਘਾਣ ਦਿਨ ਪ੍ਰਤੀ ਦਿਨ ਵੱਧਦੇ ਜਾਂਦੇ ਨੇ। ਸੋ ਗ੍ਰਿਲ ਕਰੋ, ਇਹ ਨਹੀਂ ਹੈ ਕਿ ਸਿਰਫ ਜਗਮੀਤ ਸਿੰਘ ਉਹਨਾਂ ਨੂੰ ਗ੍ਰਿਲ ਨਹੀਂ ਕਰਨਾ, ਜ਼ਰੂਰ ਗ੍ਰਿਲ ਕਰੋ, ਉਹਨਾਂ ਤੋਂ ਪੁੱਛੋ ਇਹੋ ਜਿਹੇ ਸਵਾਲ। ਪਰ ਅਗਲਾ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੀਆਂ ਉਹ ਜ਼ੁਬਾਨਾਂ ਨੇ, ਜਿਹੜੇ ਉਹ ਮੀਡੀਆਕਾਰ ਨੇ, ਉਹ ਦੂਸਰੇ ਕੈਂਡੀਡੇਟਸ ਨੂੰ ਇਹੋ ਜਿਹੇ ਸਵਾਲ ਜਿਹੜੇ ਨੇ ਉਹ ਕਿਉਂ ਨਹੀਂ ਪੁੱਛਦੇ। ਜਗਮੀਤ ਸਿੰਘ ਇਨ ਸਪਾਈਟ ਆਫ ਦਾ ਫੈਕਟ ਕਿ ਜਿਹੜੀ ਭਾਰਤ ਦੇ ਸਫਾਰਤਖਾਨੇ ਨੇ ਉਹ ਵੀ ਦੂਸਰੇ ਕੈਂਡੀਡੇਟਾਂ ਨੂੰ ਪੂਰੀ ਉਤਸ਼ਾਹਿਤ ਕਰ ਰਹੇ ਸਨ, ਲੋਕਾਂ ਨੂੰ ਉਹ ਉਤਸ਼ਾਹਿਤ ਕਰ ਰਹੇ ਸਨ ਕਿ ਔਰ ਕਈ ਇਹੋ ਜਿਹੇ ਕੈਂਡੀਡੇਟ ਵੀ ਸੀਗੇ ਜਿਨ੍ਹਾਂ ਨੇ